ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ। ਔਰ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ। ਔਰ ਕਿਉਂਕਿ ਦੁਸਹਿਰੇ ਦਾ ਜਿਹੜਾ ਤਿਉਹਾਰ ਹੈ ਉਹ ਲੰਘ ਕੇ ਗਿਆ। ਕੱਲ੍ਹ ਰਾਤ ਇੱਥੇ ਦੁਸਹਿਰਾ ਜਿਹੜਾ ਜੀ ਉਹ ਮਨਾਇਆ ਗਿਆ। ਜਿਹੜਾ ਨੇਕੀ ਦੀ ਬਦੀ ਦੇ ਉੱਤੇ ਜਿੱਤ ਦੇ ਪ੍ਰਤੀਕ ਦੇ ਵਜੋਂ ਇਹ ਤਿਉਹਾਰ ਮਨਾਇਆ ਜਾਂਦਾ। ਇਸ ਵਾਰੀ ਪੰਜਾਬ ਦੇ ਵਿੱਚ ਥੋੜ੍ਹਾ ਇਹ ਤਿਉਹਾਰ ਵੱਖਰੇ ਤਰੀਕੇ ਦਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਕਿਸਾਨਾਂ ਨੇ ਜਿਹੜਾ ਜੀ ਇਹ ਐਲਾਨ ਕੀਤਾ ਹੋਇਆ ਸੀਗਾ ਕਿ ਉਹ ਇਸ ਦਿਨ ਜਿਹੜਾ ਰਾਵਣ ਅਤੇ ਉਹਦੇ ਪਰਿਵਾਰ ਮੇਘਨਾਥ ਕੁੰਭਕਰਨ ਦੇ ਪੁਤਲੇ ਜਿਹੜੇ ਉਹ ਨਹੀਂ ਫੂਕਣਗੇ, ਬਲਕਿ ਇਹਦੇ ਵਿੱਚ ਪ੍ਰਧਾਨ ਮੰਤਰੀ ਅਤੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਮਾਲਕ ਨੇ ਉਹਨਾਂ ਦੇ ਪੁਤਲੇ ਜਿਹੜੇ ਉਹ ਫੂਕੇ ਗਏ। ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਇਹ ਜਿਹੜੇ ਪੁਤਲੇ ਸੀ ਉਹ ਫੂਕੇ ਗਏ। ਇਹਦੇ ਵਿੱਚ ਸ਼ਹਿਰੀਆਂ ਅਤੇ ਕਾਰੋਬਾਰੀ ਲੋਕਾਂ ਦੀ ਵੀ ਭਰਵੀਂ ਸ਼ਮੂਲੀਅਤ ਜਿਹੜੀ ਸੀ ਉਹ ਰਹੀ। ਹਰਿਆਣੇ ਅਤੇ ਰਾਜਸਥਾਨ ਦੇ ਪਿੰਡਾਂ ਤੋਂ ਵੀ ਸੈਂਕੜੇ ਕਿਸਾਨ ਜਿਹੜੇ ਸੀ ਉਹ ਇੱਥੇ ਸ਼ਾਮਲ ਹੋਏ ਆ ਕੇ। ਇਹ ਪਹਿਲੀ ਵਾਰ ਸੀ ਜਦੋਂ ਜਿਹੜੇ ਰਵਾਇਤੀ ਪੁਤਲੇ ਨੇ ਉਹਨਾਂ ਨੂੰ ਛੱਡ ਕੇ ਕਿਸੇ ਸੂਬੇ ਦੇ ਵਿੱਚ ਅਜਿਹੇ ਪੁਤਲੇ ਜਿਹੜੇ ਉਹ ਸਾੜੇ ਗਏ ਹੋਣ। ਕੋਈ ਪੰਜਾਬ ਦੇ ਕਰੀਬ 1100 ਪਿੰਡਾਂ ਅਤੇ 100 ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਇਹ ਨਵੇਕਲੇ ਢੰਗ ਦਾ ਦੁਸਹਿਰਾ ਜਿਹੜਾ ਸੀ ਉਹ ਮਨਾਇਆ ਗਿਆ। ਟੋਲ ਪਲਾਜ਼ਿਆਂ, ਰਿਲਾਇੰਸ ਦੇ ਪੰਪਾਂ, ਜਿਹੜੇ ਮੁੱਖ ਮਾਰਗਾਂ ਦੇ ਉੱਤੇ ਪੈਂਦੇ ਦਰਜਨਾਂ ਥਾਈਂ ਮੋਦੀ, ਅੰਬਾਨੀ, ਅਦਾਨੀ ਦੇ ਦਿਓ ਕੱਦ ਪੁਤਲੇ ਜਿਹੜੇ ਸੀ ਉਹ ਸਾੜੇ ਗਏ। ਝੋਨੇ ਦਾ ਸੀਜ਼ਨ ਸਿਖਰਾਂ 'ਤੇ ਆ, ਇਹਦੇ ਬਾਵਜੂਦ ਖੇਤੀ ਅਰਥਚਾਰੇ ਦੇ ਨਾਲ ਜੁੜੇ ਹਰ ਤਬਕੇ ਨੇ ਸੰਘਰਸ਼ ਦੇ ਰੰਗ 'ਚ ਰੰਗੇ ਦੁਸਹਿਰੇ ਦੇ ਪ੍ਰੋਗਰਾਮਾਂ ਦੇ ਵਿੱਚ ਆਪਣੀ ਹਾਜ਼ਰੀ ਜਿਹੜੀ ਸੀ ਉਹ ਲਵਾਈ। ਇੱਥੇ ਸਾਰੀ ਜਗ੍ਹਾ ਤੋਂ ਅਜਿਹੀਆਂ ਰਿਪੋਰਟਾਂ ਜਿਹੜੀਆਂ ਜੀ ਆਈਆਂ ਨੇ ਕਿ ਪੁਤਲੇ ਜਿਹੜੇ ਉਹ ਸਾੜੇ ਗਏ ਇਸ ਵਾਰੀ ਵੱਖਰੇ ਜਿਹੜਾ ਜੀ ਉਹ ਢੰਗ ਦੇ। ਜੇ ਆਪਾਂ ਗੱਲ ਕਰੀਏ ਤਾਂ ਕੇਂਦਰ ਦੀ ਸਰਕਾਰ ਦੀ ਜਿਹੜੀ ਅੜੀ ਹੈ ਉਹ ਜਿਉਂ ਦੀ ਤਿਉਂ ਕਾਇਮ ਹੈ। ਹੁਣ ਕੀ ਕੀਤਾ ਗਿਆ ਕਿ ਪੰਜਾਬ ਨੂੰ ਜਿਹੜਾ ਦੀ ਉਹ ਹੋਰ ਤੰਗ ਪਰੇਸ਼ਾਨ ਕਰਨ ਦੇ ਵਾਸਤੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ, ਜਿਹਦੇ ਤੋਂ ਕਈ ਕਿਸਮ ਦੇ ਸ਼ੰਕੇ ਜਿਹੜੇ ਆ ਉਹ ਖੜੇ ਹੋ ਰਹੇ ਆ। ਕੇਂਦਰੀ ਰੇਲ ਮੰਤਰਾਲੇ ਨੇ 23 ਅਕਤੂਬਰ ਦੀ ਰਾਤ ਕਰੀਬ 10:30 ਵਜੇ ਸਮੁੱਚੇ ਦੇਸ਼ ਦੇ ਵਿੱਚ ਉੱਚ ਰੇਲ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਵਰਬਲੀ ਸੁਨੇਹੇ ਲਾਏ ਆ। ਰੇਲ ਮੰਤਰਾਲੇ ਨੇ ਸਪਸ਼ਟ ਆਦੇਸ਼ ਦਿੱਤੇ ਆ ਕਿ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਜਾਵੇ। ਜੇ ਮਾਲ ਗੱਡੀਆਂ ਜੋ ਮਾਲ ਗੱਡੀਆਂ ਇਸ ਵੇਲੇ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ। ਇਸ ਵੇਲੇ ਪੰਜਾਬ ਦੇ ਵਿੱਚ ਕਰੀਬ ਕੋਈ 40 ਦੇ ਕਰੀਬ ਮਾਲ ਗੱਡੀਆਂ ਖੜ੍ਹੀਆਂ ਨੇ, ਜਿਨ੍ਹਾਂ ਦੇ ਵਿੱਚੋਂ ਜਿਹੜੀਆਂ 20 ਗੱਡੀਆਂ ਨੇ ਉਹਨਾਂ ਨੂੰ ਉਹ ਜਿਹੜੀਆਂ ਵਾਪਸ ਜਿਹੜੀਆਂ ਚਲੇ ਗਈਆਂ ਨੇ ਜੀ। ਇਹ ਵੀ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਪੰਜਾਬ ਨੂੰ ਤਾੜਨ ਦੇ ਵਾਸਤੇ ਜਿਹੜਾ ਉਹ ਕੀਤਾ। ਇਹਦੇ ਨਾਲ ਖਾਦ, ਕੋਲਾ, ਅਨਾਜ ਦੀ ਢੋਆ ਢੁਆਈ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਜਿਹੜੀ ਜੀ ਉਹ ਹੋਊਗੀ। ਇਹ ਵੀ ਕਿਹਾ ਜਾ ਰਿਹਾ ਕਿ ਜਦੋਂ 30 ਕਿਸਾਨ ਧਿਰਾਂ ਨੇ ਰੇਲ ਮਾਰਗਾਂ ਦੇ ਉੱਤੇ ਮਾਲ ਗੱਡੀਆਂ ਨੂੰ ਲਾਂਘਾ ਦੇਣ ਦਾ ਫੈਸਲਾ ਕੀਤਾ, ਉਦੋਂ ਤੱਕ ਕੇਂਦਰ ਇਸ ਤਰ੍ਹਾਂ ਦੇ ਰੌਂ ਦੇ ਵਿੱਚ ਨਹੀਂ ਸੀ। ਮੁੜ ਕੇ ਜਦੋਂ ਕਿਸਾਨ ਧਿਰਾਂ ਨੇ ਬਣਾਵਾਲੀ ਥਰਮਲ ਪਲਾਂਟ ਅਤੇ ਰਾਜਪੁਰਾ ਥਰਮਲ ਪਲਾਂਟ ਦੇ ਨੇੜੇ ਰੇਲ ਮਾਰਗ ਜਾਮ ਕਰਤਾ ਅਤੇ ਉਦੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ 'ਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰਨ ਦਾ ਫੈਸਲਾ ਲਿਆ। ਇਹ ਵਰਬਲੀ ਜਿਹੜਾ ਜੀ ਫੈਸਲਾ ਲਿਆ ਗਿਆ। ਪੰਜਾਬ ਦੇ ਵਾਸਤੇ ਬਾਹਰਲੇ ਸੂਬਿਆਂ ਦੇ ਵਿੱਚ ਕਰੀਬ 60 ਮਾਲ ਗੱਡੀਆਂ ਲੋਡ ਖੜ੍ਹੀਆਂ ਨੇ। ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਜੀ ਉਹ ਸਿੱਧਾ ਪ੍ਰਭਾਵ ਪੈ ਸਕਦਾ। ਪੰਜਾਬ 'ਚ ਰੇਲਵੇ ਨੂੰ ਮਾਲ ਗੱਡੀਆਂ ਦੇ ਰਾਹੀਂ ਪ੍ਰਤੀ ਮਹੀਨਾ ਕੋਈ 480 ਕਰੋੜ ਰੁਪਈਏ ਦੀ ਕਮਾਈ ਹੁੰਦੀ ਸੀ, ਜਿਹੜੀ ਕਿ ਘਟ ਕੇ ਹੁਣ 40 ਕਰੋੜ ਰੁਪਈਏ ਰਹਿ ਗਈ ਹੈ। ਇਹ ਕਿਹਾ ਜਾ ਰਿਹਾ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਇਹ ਸੋਚਦੀ ਆ ਕਿ ਜਿਹੜਾ ਰੇਲਵੇ ਨੂੰ ਘਾਟਾ ਪਊਗਾ ਉਹ ਪੈ ਲੈਣ ਦਿੱਤਾ ਜਾਵੇ। ਜਿਹੜਾ ਪੰਜਾਬ ਹੈ ਜਾਂ ਜਿਹੜੇ ਇੱਥੇ ਸੰਘਰਸ਼ ਕਰ ਰਹੇ
ਕਿਸਾਨ ਜਥੇਬੰਦੀਆਂ ਵਾਲੇ ਨੇ ਉਹਨਾਂ ਦੀ ਜਿਹੜੀ ਅੜੀ ਆ ਰੇਲ ਮਾਰਗਾਂ ਦੀ, ਉਹਨੂੰ ਹੁਣ ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਨਿੱਠਿਆ ਜਾਵੇ। ਇਹਨੂੰ ਲੈ ਕੇ ਕਈ ਕਿਸਮ ਦੇ ਖਦਸ਼ੇ ਜਿਹੜੇ ਆ ਜੀ ਉਹ ਪੰਜਾਬ ਦੇ ਵਿੱਚ ਖੜੇ ਹੋ ਰਹੇ ਆ ਕਿ ਆਉਂਦੇ ਦਿਨ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹੋਣਗੇ, ਕਿਉਂਕਿ ਗੱਲਬਾਤ ਦੇ ਵਾਸਤੇ ਮੁੜ ਕੇ ਕਿਸਾਨਾਂ ਨੂੰ ਨਹੀਂ ਸੱਦਿਆ ਗਿਆ। ਜਿਹੋ ਜੀ ਬਿਆਨਬਾਜ਼ੀ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਦੀ ਆ ਰਹੀ ਆ, ਉਹਦੇ ਤੋਂ ਇਸ ਗੱਲ ਦਾ ਵੀ ਅਹਿਸਾਸ ਹੁੰਦਾ ਕਿ ਅਜੇ ਨੇੜ ਭਵਿੱਖ ਦੇ ਵਿੱਚ ਸ਼ਾਇਦ ਸੱਦਿਆ ਵੀ ਨਾ ਜਾਵੇ। ਜਿਵੇਂ ਉਹਨਾਂ ਨੂੰ ਦਲਾਲ ਕਿਹਾ ਜਾ ਰਿਹਾ, ਜਿਹੜੇ ਸੰਘਰਸ਼ ਦੇ ਉੱਤੇ ਬੈਠੇ ਲੋਕ ਨੇ ਉਹਨਾਂ ਨੂੰ ਵਿਚੋਲੀਏ ਜਾਂ ਦਲਾਲ, ਉਹਦੇ ਤੋਂ ਇਹ ਲੱਗਦਾ ਹੈ ਕਿ ਅਜੇ ਸ਼ਾਇਦ ਛੇਤੀ ਸੱਦਿਆ ਨਾ ਜਾਵੇ। ਸਖਤੀ ਕਰਨ ਦੇ ਰੌਂ ਦੇ ਵਿੱਚ ਹੈ ਕੇਂਦਰ ਦੀ ਸਰਕਾਰ। ਕੁਝ ਸੂਤਰ ਜਿਹੜਾ ਜੀ ਇਹ ਕਹਿੰਦੇ ਆ ਕਿ ਜਿਵੇਂ ਅਦਾਨੀ ਦੇ ਜਿਹੜੇ ਸਾਈਲੋ ਨੇ ਉਹਨਾਂ ਤੋਂ ਰੋਕੀ ਗਈ ਆ ਜਿਹੜੀ ਟ੍ਰੇਨ ਜਿਹੜੀ ਉਹਦੇ ਵਿੱਚ ਜਿਹਦੇ 'ਚੋਂ ਕਣਕ ਵਗੈਰਾ ਭਰ ਰਹੇ ਸੀ, ਉੱਥੋਂ ਸ਼ਾਇਦ ਜਿਹੜਾ ਕੇਂਦਰ ਉਹ ਜ਼ਿਆਦਾ ਖਿਝਿਆ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਜੀ ਇਹ ਗੱਲ ਕਹੀ ਹੈ ਕਿ ਜਿਹੜੇ ਕਿਸਾਨ ਨੇ ਉਹ ਜਿਹੜਾ ਸੰਘਰਸ਼ ਕਰ ਰਹੇ ਆ, ਇਹਦਾ ਮੂੰਹ ਉਹਨਾਂ ਨੂੰ ਦਿੱਲੀ ਵੱਲ ਕਰਨਾ ਜਿਹੜਾ ਇਹ ਚਾਹੀਦਾ। ਇਹ ਕਿਹਾ ਕਿ ਇਹ ਲੜਾਈ ਕੇਂਦਰ ਦੇ ਨਾਲ ਹੈ, ਜਿਹਦੇ ਕਰਕੇ ਕਿਸਾਨਾਂ ਨੂੰ ਪੰਜਾਬ ਦੀ ਥਾਂ ਆਪਣੇ ਸੰਘਰਸ਼ ਦਾ ਮੋੜਾ ਦਿੱਲੀ ਵੱਲ ਨੂੰ ਕੱਟਣਾ ਚਾਹੀਦਾ। ਇਹ ਸੰਘਰਸ਼ ਦਾ ਕੇਂਦਰ ਬਿੰਦੂ ਪੰਜਾਬ ਹੋਣ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗ ਰਹੀ ਹੈ। ਕਿਸਾਨਾਂ ਨੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਮਾਲ ਗੱਡੀਆਂ ਲਈ ਰਾਹ ਛੱਡੇ ਆ, ਪਰ ਸਪਲਾਈ ਨਾ ਆਉਣ ਕਰਕੇ ਪੰਜਾਬ ਸਰਕਾਰ ਦੇ ਕੋਲੇ ਹੁਣ ਉਹ ਕਹਿੰਦੇ ਕਿ ਸਿਰਫ ਅੱਜ ਤੱਕ ਦਾ 26 ਤਰੀਕ ਅੱਜ ਤੱਕ ਦਾ ਕੋਲੇ ਦਾ ਭੰਡਾਰ ਬਚਿਆ। ਮੁੱਖ ਮੰਤਰੀ ਦਾ ਤਰਕ ਹੈ ਕਿ ਭਾਵੇਂ ਕੌਮੀ ਗ੍ਰਿਡ ਤੋਂ ਬਿਜਲੀ ਜਿਹੜੀ ਆ ਜੀ ਉਹ ਲਈ ਜਾ ਸਕਦੀ ਆ, ਪਰ ਕੇਂਦਰ ਨੇ ਇਹਦੇ ਸੰਬੰਧੀ ਪੈਸਾ ਨਹੀਂ ਦੇਣਾ, ਸਾਡੇ ਪੱਲੇ ਕੁਝ ਨਹੀਂ ਹੈਗਾ ਜੀ। ਉਹ ਕਹਿੰਦੇ ਜੀ ਦਿੱਲੀ ਨੂੰ ਹੁਣ ਤੁਸੀਂ ਜਾਓ। ਇਹ ਵੀ ਕਿਹਾ ਜਾ ਰਿਹਾ ਜਿਹੜਾ ਟ੍ਰੇਨਾਂ ਵਾਲਾ ਰੌਲਾ ਪਿਆ, ਕਿਉਂਕਿ ਮੁੱਖ ਮੰਤਰੀ ਹੋਰੀ ਵੀ ਕਹਿੰਦੇ ਸੀ ਤੇ ਕੇਂਦਰ ਦੀ ਸਰਕਾਰ ਵੀ ਇਹ ਸੋਚਦੀ ਹੈ ਕਿ ਰੇਲਵੇ ਟਰੈਕ ਜਿਹੜੇ ਆ ਉਹ ਪ੍ਰੈਸ਼ਰ ਪਾ ਕੇ ਖਾਲੀ ਕਰਾ ਲਏ ਜਾਣ, ਇਹਦੇ ਉੱਤੇ ਪੈਸੇਂਜਰ ਗੱਡੀਆਂ ਵੀ ਜਿਹੜੀਆਂ ਉਹ ਤੋਰੀਆਂ ਜਾਣ, ਕਿ ਇਹਦੇ ਨਾਲ ਜਿਹੜਾ ਕਿਸਾਨ ਸੰਘਰਸ਼ ਹੈ ਉਹ ਖੁੰਡਾ ਹੋ ਜਾਊਗਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਹੋਏ ਨੇ, ਉਦੋਂ ਬਾਅਦ ਜਿਵੇਂ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਆਉਣ ਦੀ ਜਿਹੜੀ ਜੀ ਉਹ ਇਜਾਜ਼ਤ ਦੇ ਦਿੱਤੀ, ਇਹਦੇ ਨਾਲ ਵੀ ਫਰਕ ਤਾਂ ਜਿਹੜਾ ਜੀ ਉਹ ਪਿਆ, ਫਰਕ ਸੰਘਰਸ਼ ਦੇ ਉੱਤੇ ਜਿਹੜਾ ਪਿਆ, ਚਾਹੇ ਥੋੜ੍ਹੇ ਚਿਰ ਹੀ ਸਹੀ, ਉਹਦੇ ਉੱਤੇ ਫਰਕ ਤਾਂ ਜਿਹੜਾ ਜੀ ਉਹ ਪਿਆ। ਇਸ ਵੇਲੇ ਜਿਹੜੇ ਇੱਥੇ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਹੋਰਾਂ ਦੇ ਵੱਲੋਂ ਦਿੱਤਾ ਗਿਆ ਜਿਹੜਾ ਬਿਆਨ ਹੈ, ਉਹਨੂੰ ਬੜਾ ਹਾਈਲਾਈਟ ਇੱਥੇ ਭਾਰਤ ਦੇ ਵਿੱਚ ਜਿਹੜਾ ਜੀ ਉਹ ਕੀਤਾ ਜਾ ਰਿਹਾ ਕਿ ਦੋਨਾਂ ਮੁਲਕਾਂ ਦੇ ਵਾਸਤੇ ਗੰਦਾ ਸ਼ਬਦ ਵਰਤਣਾ ਨਹੀਂ ਸੀ ਜਿਹੜਾ ਜੀ ਉਹ ਚਾਹੀਦਾ ਇਸ ਭਾਰਤ ਦੇ ਵਾਸਤੇ, ਕਿਉਂਕਿ ਸਵਾਲੀਆ ਚਿੰਨ੍ਹ ਜਿਹੜੇ ਆ ਉਹ ਖੜੇ ਹੋ ਰਹੇ ਆ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਉੱਤੇ। ਇਹ ਕਿਹਾ ਜਾ ਰਿਹਾ ਕਿ ਜਦੋਂ ਨਰਿੰਦਰ ਮੋਦੀ ਹੋਰਾਂ ਦੇ ਵਾਸਤੇ ਅਮਰੀਕਾ ਦੇ ਵਿੱਚ ਇਹੀ ਜਿਹੜੇ ਟਰੰਪ ਨੇ ਉਹਨਾਂ ਨੇ ਹਾਊਡੀ ਮੋਦੀ ਜਿਹੜੀ ਸੀ ਉਹ ਰੈਲੀ ਕੀਤੀ, ਫਿਰ ਮੋਦੀ ਹੋਰਾਂ ਨੇ ਸੱਦਿਆ ਪ੍ਰੈਜ਼ੀਡੈਂਟ ਜਿਹੜੇ ਟਰੰਪ ਨੇ ਉਹਨਾਂ ਨੂੰ, ਨਮਸਤੇ ਟਰੰਪ ਦੇ ਨਾਂ ਦੇ ਹੇਠ ਜਿੰਨਾ ਪੈਸਾ ਇੱਥੇ ਜਿਹੜਾ ਜੀ ਉਹ ਖਰਚ ਕੀਤਾ ਗਿਆ, ਇਹ ਪਹਿਲੀ ਵਾਰੀ ਸੀ ਕਿ ਭਾਰਤ ਅਮਰੀਕਾ ਦੀ ਕਿਸੇ ਚੋਣ ਦੇ ਵਿੱਚ ਇਉਂ ਖੁੱਲ੍ਹ ਕੇ ਜਾਂ ਓਪਨਲੀ ਕਿਸੇ ਇੱਕ ਧਿਰ ਦੀ ਮਦਦ ਦੇ ਵਾਸਤੇ ਆਇਆ ਹੋਵੇ। ਹੁਣ ਸਵਾਲ ਜਿਹੜੇ ਆ ਇੱਥੇ ਇਹ ਖੜੇ ਹੋ ਰਹੇ ਆ ਕਿ ਜਦੋਂ ਤੁਸੀਂ ਇੰਨੀ ਮਦਦ ਜਿਹੜੀ ਉਹ ਕੀਤੀ ਹੋਈ ਆ ਤੇ ਤੁਹਾਨੂੰ ਉਹ ਜਿਹੜਾ ਜੀ ਗੰਦਾ ਕਹਿ ਰਹੇ ਆ, ਇਹ ਸਵਾਲ ਜਿਹੜੇ ਜੀ ਉਹ ਪ੍ਰਧਾਨ ਮੰਤਰੀ ਹੋਰਾਂ ਦੇ ਉੱਤੇ ਉੱਠਣੇ ਲਾਜ਼ਮੀ ਸੀ ਤੇ ਉੱਠ ਜਿਹੜੇ ਜੀ ਉਹ ਰਹੇ ਆ, ਥਾਂ ਥਾਂ ਦੇ ਉੱਤੇ ਜਿਹੜਾ ਉਹ ਉੱਠ ਰਹੇ ਆ। ਜਿੱਥੋਂ ਤੱਕ ਜਿਹੜੇ ਕਿਸਾਨ ਸੰਘਰਸ਼ ਦੀ ਆਪਾਂ ਪਹਿਲਾਂ ਵੀ ਜਿਹੜੀ ਉਹ ਗੱਲ ਕੀਤੀ ਹੈ, ਜਿੱਥੇ ਇਹ ਸਮੁੱਚੇ ਪੰਜਾਬ ਦੇ ਵਿੱਚ ਪੁਤਲੇ ਜਿਹੜੇ ਦੀ ਉਹ ਸਾੜੇ ਗਏ, ਇਸ ਤੋਂ ਇਲਾਵਾ ਜਿਹੜੇ ਬਣਾਵਾਲਾ ਥਰਮਲ ਪਲਾਂਟ ਦੀਆਂ ਤੇ ਰਾਜਪੁਰਾ ਥਰਮਲ ਪਲਾਂਟ ਦੀਆਂ ਰੇਲ ਪਟੜੀਆਂ ਜਿਹੜੀਆਂ ਨੇ, ਉਹਨਾਂ ਦੇ ਉੱਤੋਂ ਜਿਹੜੀ ਇਹ ਉਗਰਾਹਾਂ ਗਰੁੱਪ ਹੈ ਉਹਨੇ ਧਰਨੇ ਲਗਾਤਾਰ ਜਿਹੜੇ ਜੀ ਉਹ ਲਾਏ ਹੋਏ ਨੇ। ਪਿੰਡ ਨਲਾਸ ਪੈਂਦਾ, ਉਹਦੇ ਨੇੜੇ ਨਾਭਾ ਥਰਮਲ ਪਲਾਂਟ ਨੂੰ ਜਾਂਦੀ ਰੇਲ ਪਟੜੀ ਦੇ ਉੱਤੇ ਗੇਟ ਨੂੰ ਤਾਲਾ ਲਾ ਕੇ ਪੱਕਾ ਮੋਰਚਾ
ਲਾ ਦਿੱਤਾ ਗਿਆ। ਔਰ ਇਹ ਜਿਹੜੀ ਉਗਰਾਹਾਂ ਹੈ ਉਹ ਇਹ ਕਹਿੰਦੀ ਆ ਕਿ ਜਿਹੜੇ ਇਹ ਪ੍ਰਾਈਵੇਟ ਥਰਮਲ ਪਲਾਂਟ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਕੋਲੇ ਦੀ ਜਿਹੜੀ ਉੱਥੇ ਜਾਣਾ ਉਹ ਨਹੀਂ ਅਸੀਂ ਜਾਣ ਦੇਣਾ, ਕਿਉਂਕਿ ਇਹ ਉਹ ਕਹਿੰਦੇ ਕਿ ਅਸੀਂ ਵਿਰੋਧ ਦੇ ਵਿੱਚ ਖੜ੍ਹੇ ਹਾਂ ਕਾਰਪੋਰੇਟ ਘਰਾਣਿਆਂ ਦੇ, ਅਤੇ ਇਹ ਕਾਰਪੋਰੇਟ ਘਰਾਣਿਆਂ ਦੇ ਥਰਮਲ ਪਲਾਂਟ ਨੇ। ਜਿਹੜੀਆਂ ਬਾਕੀ ਜਥੇਬੰਦੀਆਂ ਉਹਨਾਂ ਨੇ ਸਾਰੀਆਂ ਜਿਹੜੀਆਂ ਮਾਲ ਗੱਡੀਆਂ ਸੀ ਉਹਨਾਂ ਨੂੰ ਆਉਣ ਦੀ ਜਿਹੜੀ ਉਹ ਇਜਾਜ਼ਤ ਦਿੱਤੀ ਹੈ। ਉਗਰਾਹਾਂ ਨੇ ਪਹਿਲਾਂ ਵੀ ਜਿਹੜਾ ਜੀ ਉਹ ਫੈਸਲਾ ਜਿਹੜਾ ਇਹਨਾਂ ਦੇ ਵਿਰੋਧ ਦੇ ਵਿੱਚ ਜਾ ਕੇ ਜਾਂ ਉਲਟ ਕਰਨ ਦੀ ਕੋਸ਼ਿਸ਼ ਪਿਛਲੇ ਕੁਝ ਮੀਟਿੰਗਾਂ ਦੇ ਦੌਰਾਨ ਕੀਤੀ ਹੈ। ਹੁਣ ਵੇਖਣਾ ਜਿਹੜਾ ਜੀ ਇਹ ਹੋਊਗਾ ਕਿ ਜਿਹੜੀ, ਕਿਉਂਕਿ 4 ਤਰੀਕ ਤੱਕ ਅਜੇ ਮੀਟਿੰਗ ਨਹੀਂ ਹੈਗੀ ਕਿਸਾਨ ਜਥੇਬੰਦੀਆਂ ਦੀ, ਔਰ ਉਦੋਂ ਪਹਿਲਾਂ ਕੀ ਇਹ ਜਥੇਬੰਦੀਆਂ ਜਿਹੜੀਆਂ ਜੀ ਉਹ ਮਿਲ ਕੇ ਕੋਈ ਜਿਹੜਾ ਉਹ ਕਰਦੀਆਂ ਨੇ ਇਹਨੂੰ ਅੱਗੇ ਜਿਹੜਾ ਜੀ ਉਹ ਤੋਰਦੀਆਂ ਨੇ, ਜਾਂ ਇਸ ਤਰੀਕੇ ਦੇ ਨਾਲ ਜੇ ਜਿਵੇਂ ਉਗਰਾਹਾਂ ਨੇ ਵੱਖਰਾ ਫੈਸਲਾ ਲੈ ਲਿਆ, ਬਾਕੀਆਂ ਨੇ ਜਿਹੜਾ ਸੀ ਉਹ ਵੱਖਰਾ ਫੈਸਲਾ ਲੈ ਲਿਆ, ਇਹਦੇ ਨਾਲ ਜਿਹੜਾ ਜੀ ਉਹ ਕਿਸਾਨ ਸੰਘਰਸ਼ ਦੇ ਉੱਤੇ ਕੀ ਅਸਰ ਜਿਹੜਾ ਉਹ ਪੈਂਦਾ। ਇਹ ਬੜਾ ਇੱਕ ਵੱਡਾ ਜਿਹੜਾ ਜੀ ਉਹ ਇਸ ਵੇਲੇ ਪੁਆਇੰਟ ਖੜਾ ਹੋਇਆ। ਪੰਜਾਬ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਜਥੇਬੰਦਕ ਢਾਂਚਾ ਉਹ ਮਜ਼ਬੂਤ ਕੀਤਾ, ਔਰ ਬਰਨਾਲੇ ਤੋਂ ਜਿਹੜੇ MLA ਨੇ ਮੀਤ ਹੇਅਰ ਉਹਨੂੰ ਯੂਥ ਵਿੰਗ ਦਾ ਸੂਬਾ ਪ੍ਰਧਾਨ ਜਿਹੜਾ ਉਹ ਲਾਇਆ ਗਿਆ। 3 ਉਪ ਪ੍ਰਧਾਨ ਵੀ ਲਾਏ ਗਏ ਆ। ਇਹਦੇ ਮੁਤਾਬਕ ਸ਼ਹਿਰੀ ਕਲਸੀ ਜਗਦੀਪ ਸਿੰਘ ਸੰਧੂ ਅਤੇ ਹਰਮਿੰਦਰ ਸਿੰਘ ਸੰਧੂ ਨੂੰ ਸੂਬੇ ਦਾ ਵਾਈਸ ਪ੍ਰਧਾਨ ਜਿਹੜਾ ਉਹ ਨਿਯੁਕਤ ਕੀਤਾ ਗਿਆ। ਜਿਹੜਾ ਸ਼ਹਿਰੀ ਕਲਸੀ ਆ ਉਹ ਪਾਰਟੀ ਲਈ ਗੁਰਦਾਸਪੁਰ ਦੇ ਜ਼ਿਲ੍ਹਾ ਇੰਚਾਰਜ ਦੀ ਜ਼ਿੰਮੇਵਾਰੀ ਨਿਭਾ ਚੁੱਕਿਆ। ਦੁਆਬੇ ਦੇ ਨਾਲ ਸੰਬੰਧਿਤ ਹਰਮਿੰਦਰ ਸਿੰਘ ਸੰਧੂ ਚੱਬੇਵਾਲ ਦਾ ਨੌਜਵਾਨ ਸਰਪੰਚ ਹੈ ਅਤੇ ਪਾਰਟੀ ਦਾ ਆਗੂ ਵੀ ਆ, ਔਰ ਮੁਕਤਸਰ ਸਾਹਿਬ ਨਾਲ ਸੰਬੰਧਿਤ ਜਗਦੀਪ ਸਿੰਘ ਸੰਧੂ ਜਿਹੜਾ ਉਹ ਵੀ ਨੌਜਵਾਨ ਆਗੂ ਆ। ਇਹਦੇ ਵਾਸਤੇ ਕਿਹਾ ਜਾ ਰਿਹਾ ਕਿ ਜਿਹੜੀ ਯੂਥ ਹੈ ਉਹਨੂੰ ਸਰਗਰਮ ਕਰਨ ਦੇ ਵਾਸਤੇ ਇਹ ਨਿਯੁਕਤੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਇੱਥੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਟਿਆਲੇ ਦੇ ਵਿੱਚ ਕੁਝ ਨੀਂਹ ਪੱਥਰ ਜਿਹੜੇ ਦੀ ਉਹ ਰੱਖੇ। ਇੱਕ ਤਾਂ ਜਿਹੜੀ ਸਪੋਰਟਸ ਯੂਨੀਵਰਸਿਟੀ ਭਾਦਸੋਂ ਰੋਡ 'ਤੇ ਪੈਂਦੇ ਸਿੱਧੂਵਾਲ ਦੇ ਵਿੱਚ ਜਿਹੜੀ ਬਣਨੀ ਆ ਉਹਦਾ ਨੀਂਹ ਪੱਥਰ ਜਿਹੜਾ ਸੀ ਉਹ ਡਿਜੀਟਲ ਤਰੀਕੇ ਦੇ ਨਾਲ ਰੱਖਿਆ। ਸਿੱਧੂਵਾਲ ਦੇ ਵਿੱਚ ਹੀ ਪਹਿਲਾਂ ਲਾਅ ਯੂਨੀਵਰਸਿਟੀ ਜਿਹੜੀ ਜੀ ਉਹ ਬਣੀ ਆ, ਪਿਛਲੇ ਕੁਝ ਸਾਲਾਂ ਦੇ ਦੌਰਾਨ ਕਾਫੀ ਵਿਕਸਿਤ ਜਿਹੜੀ ਆ ਉਹ ਹੋ ਗਈ ਆ। ਇੱਥੇ ਹੁਣ ਜਿਹੜੀ ਆ ਉਹ ਸਪੋਰਟਸ ਯੂਨੀਵਰਸਿਟੀ ਬਣ ਜਾ ਰਹੀ ਹੈ। ਦੂਸਰਾ ਜਿਹੜਾ ਇੱਥੇ ਪਟਿਆਲੇ ਦੇ ਵਿੱਚ ਬੱਸ ਅੱਡਾ ਬਣ ਜਾ ਰਿਹਾ ਨਵਾਂ ਰਾਜਪੁਰਾ ਰੋਡ ਦੇ ਉੱਤੇ, ਉਹਦਾ ਨੀਂਹ ਪੱਥਰ ਜਿਹੜਾ ਸੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰੱਖਿਆ, ਕਿਉਂਕਿ ਉਹਨਾਂ ਨੇ ਇੱਥੇ ਆਉਣਾ ਸੀ ਅਤੇ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਉਹਨਾਂ ਨੇ ਵੀ ਇੱਥੇ ਉਹਨਾਂ ਦੀ ਜਿਹੜੀ ਰਿਹਾਇਸ਼ ਹੈ ਨਿਊ ਮੋਤੀ ਬਾਗ ਪੈਲੇਸ ਉਹਦਾ ਘਿਰਾਓ ਜਿਹੜਾ ਉਹ ਕਰਨ ਦਾ ਐਲਾਨ ਕੀਤਾ ਹੋਇਆ ਸੀ। ਪੁਲਿਸ ਨੇ ਉਹਨਾਂ ਨੂੰ ਰੋਕਿਆ ਇਸ ਨਿਊ ਮੋਤੀ ਮਹਿਲ ਤੋਂ ਥੋੜ੍ਹਾ ਹਟਵਾਂ, ਅਤੇ ਉੱਥੇ ਪੁਲਿਸ ਦੇ ਨਾਲ ਉਹਨਾਂ ਦੀ ਧੱਕਾ ਮੁੱਕੀ ਜਿਹੜੀ ਉਹ ਹੋਈ ਵਾਹਵਾ। ਜਿਹੜੇ ਮਹਿਲਾ ਅਧਿਆਪਕਾਂ ਨੇ ਉਹਨਾਂ ਦੇ ਵਾਲ ਤੱਕ ਜਿਹੜੇ ਸੀ ਉਹ ਖਿੱਚੇ ਗਏ ਪੁਲਿਸ ਦੇ ਜਿਹੜੇ ਇਹ ਪੁਲਿਸ ਦੇ ਵੱਲੋਂ, ਔਰ ਇਹਦੇ ਸੰਬੰਧੀ ਕੁਝ ਵੀਡੀਓਜ਼ ਅਤੇ ਕੁਝ ਤਸਵੀਰਾਂ ਇਸ ਵੇਲੇ ਜਿਹੜੀਆਂ ਜੀ ਉਹ ਕਾਫੀ ਵਾਇਰਲ ਹੋਈਆਂ ਨੇ। ਇਹ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦਾ ਪੁਤਲਾ ਫੂਕਿਆ ਜਾਣਾ ਸੀ, ਪਰ ਉੱਥੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਹੋ ਗਈ, ਜਿਹਨੇ ਕਿ ਇਹਨਾਂ ਨੂੰ ਜ਼ੋਰ ਦੇ ਨਾਲ ਜਿਹੜਾ ਉੱਥੋਂ ਖਦੇੜ ਦਿੱਤਾ। ਸੋ ਜਦੋਂ ਵੀ ਕੋਈ ਇੱਥੇ ਜਿਹੜਾ ਦੀ ਕਿਸੇ ਨੇ ਸੰਘਰਸ਼ ਕਰਨਾ ਹੁੰਦਾ ਪਟਿਆਲੇ ਦੇ ਵਿੱਚ ਖਾਸ ਤੌਰ ਦੇ ਉੱਤੇ, ਅਤੇ ਇੱਥੇ ਇਸੇ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਜਿਹੜੀ ਦੀ ਉਹ ਸਖਤੀ ਕੀਤੀ ਜਾਂਦੀ ਹੈ। ਕੀ ਪੁਲਿਸ ਜਿਹੜੀ ਆ ਜੀ ਕੋਈ ਹੋਰ ਢੰਗ ਤਰੀਕੇ ਨਹੀਂ ਅਪਣਾ ਸਕਦੀ ਜਿਹਦੇ ਵਿੱਚ, ਕਿਉਂਕਿ ਇਹ ਸਿੱਧਮ ਸਿੱਧੀ ਜਿਹੜੀ ਜੀ ਉਹ ਬੇਇੱਜ਼ਤੀ ਕੀਤੀ ਜਾਂਦੀ ਹੈ, ਚਾਹੇ ਉਹ ਮੇਲ ਨੇ ਚਾਹੇ ਫੀਮੇਲ ਨੇ। ਇਸ ਕਿਸਮ ਦੀ ਜਿਹੜੀ ਆ ਜੀ ਉਹਨਾਂ ਨੂੰ ਰੋਕਣ ਦੇ ਇਹ ਜਿਹੜੇ ਤਰੀਕੇ ਨੇ ਇਹ ਬੇਹੱਦ ਗਲਤ ਨੇ, ਔਰ ਪਿਛਲੇ ਲੰਮੇ ਸਮੇਂ ਤੋਂ, ਚਾਹੇ ਉਹ ਇਦੋਂ ਪਹਿਲੀ ਸਰਕਾਰ ਸੀ ਉਹ ਹੋ ਗਈ, ਚਾਹੇ ਮੌਜੂਦਾ ਸਰਕਾਰ ਹੈ ਉਹ ਹੋਵੇ, ਇਹਨਾਂ ਦੇ ਜਿਹੜੇ ਢੰਗ ਤਰੀਕੇ ਨੇ ਉਹਨਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਿਕਾਰ ਕਮੇਟੀ ਅਤੇ ਉਹਦੇ ਜਿਹੜੇ ਸਹਿਯੋਗੀ ਨੇ ਉਹਨਾਂ ਦੇ ਵਿਚਾਲੇ ਪਿਛਲੇ ਦਿਨਾਂ ਤੋਂ ਜਿਹੜਾ ਦੀ ਉਹ ਜਿਹੜੀਆਂ ਖੂਨੀ ਝੜਪਾਂ ਸਾਹਮਣੇ ਆਈਆਂ ਸੀ, ਔਰ ਹੁਣ ਇੱਕ ਦੂਜੇ ਦੇ ਉੱਤੇ
ਜਿਹੜੇ ਇਲਜ਼ਾਮ ਤੇ ਬਿਆਨਬਾਜ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਤੇ ਸਿੱਖ ਧਰਨਾਕਾਰੀਆਂ ਦੇ ਵਿਚਾਲੇ ਇਹ ਹਿੰਸਕ ਝੜਪਾਂ ਜਿਹੜੀਆਂ ਸੀਗੀਆਂ, ਇਹਦੇ ਵਾਸਤੇ ਹੁਣ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਨੇ ਧਰਨਾਕਾਰੀਆਂ ਦੇ ਖਿਲਾਫ 2 ਵੱਖ-ਵੱਖ ਕੇਸ ਜਿਹੜੇ ਉਹ ਦਰਜ ਕੀਤੇ ਆ। ਜਿਹੜੀ ਥਾਣਾ ਕੋਤਵਾਲੀ ਦੇ ਵਿੱਚ ਕੇਸ ਜਿਹੜਾ ਦਰਜ ਕੀਤਾ ਗਿਆ, ਉਹਦੇ ਵਿੱਚ ਸੁਖਜੀਤ ਸਿੰਘ ਖੋਸਾ, ਦਿਲਬਾਗ ਸਿੰਘ ਸੁਲਤਾਨਵਿੰਡ, ਮਨਜੀਤ ਸਿੰਘ ਝਬਾਲ, ਬਲਬੀਰ ਸਿੰਘ ਮੁੱਛਲ, ਮਨਜੀਤ ਕੌਰ, ਲਖਵੀਰ ਸਿੰਘ ਸਣੇ 50 ਤੋਂ 60 ਅਣਪਛਾਤੇ ਲੋਕਾਂ ਦੇ ਖਿਲਾਫ 307 ਜਿਹੜੀ ਇਰਾਦਾ ਕਤਲ ਹੈ ਉਹਦੇ ਤਹਿਤ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ। ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਗਲਿਆਰਾ ਪੁਲਿਸ ਚੌਂਕੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਕੋਈ ਕੇਸ ਦਰਜ ਨਹੀਂ ਹੋਇਆ, ਸਿਰਫ ਸ਼ਿਕਾਇਤ ਜਿਹੜੀ ਆ ਉਹ ਹੋਈ ਹੈ। ਜਿਹੜੀ ਸਤਿਕਾਰ ਕਮੇਟੀ ਦੇ ਆਗੂ ਨੇ ਬਲਵੀਰ ਸਿੰਘ ਮੁੱਛਲ, ਉਹਨੇ ਇਹ ਕਿਹਾ ਕਿ ਉਹਨਾਂ ਦੇ 9 ਸਾਥੀ ਜ਼ਖਮੀ ਨੇ, ਜਿਹੜੇ ਗੁਰੂ ਨਾਨਕ ਦੇਵ ਹਸਪੀਟਲ ਤੇ 5 ਸਿਵਲ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ। ਉਹਨਾਂ ਦੇ ਕਹੇ ਦੇ ਉੱਤੇ ਅਜੇ ਜਿਹੜਾ ਜੀ ਉਹ ਕੇਸ ਦਰਜ ਨਹੀਂ ਕੀਤਾ ਗਿਆ। ਇਹਦੇ 'ਚ ਥੋੜ੍ਹੀ ਹੈਰਾਨਗੀ ਵਾਲੀ ਗੱਲ ਇਹ ਆ ਕਿ ਬਾਦਲ ਦਲ ਦੇ ਕੁਝ ਜਿਹੜੇ ਲੋਕ ਨੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਪਾਈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਏ ਸੀ, ਉਹਨਾਂ ਦੇ ਮਾਮਲੇ ਨੂੰ ਲੈ ਕੇ ਵਿਰੋਧ ਕਰ ਰਹੇ ਜਿਹੜੇ ਲੋਕ ਨੇ, ਉਹਨਾਂ ਤੋਂ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਨੇੜੇ ਤੋਂ ਫੜੀਆਂ ਗਈਆਂ ਨੇ ਵੀ ਉੱਥੇ ਨਸ਼ੇ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਨੀਵੇਂ ਪੱਧਰ ਦਾ ਜਿਹੜਾ ਇਲਜ਼ਾਮ ਹੈ, ਇਹ ਬਾਦਲ ਦਲ ਦੇ ਕੁਝ ਜਿਹੜੇ ਲੋਕ ਨੇ ਉਹ ਲਾ ਰਹੇ ਨੇ, ਕਿਉਂਕਿ ਇਹ ਅੰਮ੍ਰਿਤਧਾਰੀ ਨੇ ਸਾਰੇ ਜਿਹੜੇ ਬੈਠੇ ਨੇ, ਉਹਨਾਂ ਦੇ ਕੰਮਕਾਰ ਕਰਨ ਦੇ ਜਿਹੜੇ ਤਰੀਕੇ ਨੇ, ਉਹਨਾਂ ਦੇ ਉੱਤੇ ਕਿੰਤੂ ਪਰੰਤੂ ਹੈਗਾ, ਬਹੁਤ ਸਾਰੇ ਲੋਕਾਂ ਨੂੰ ਹੈ, ਜਿਵੇਂ ਉਹ ਕੁੱਟਮਾਰ ਵਗੈਰਾ ਕਰਨ ਲੱਗ ਜਾਂਦੇ ਨੇ, ਜੋ ਵੀ ਹੈ। ਪਰ ਅਜਿਹਾ ਜਿਹੜਾ ਜੀ ਉਹ ਇਲਜ਼ਾਮ ਲਾਉਣਾ, ਉਹਨੂੰ ਕਿਸੇ ਤਰੀਕੇ ਨਾਲ ਜਾਇਜ਼ ਨਹੀਂ ਜਿਹੜਾ ਉਹ ਠਹਿਰਾਇਆ ਜਾ ਸਕਦਾ। ਐਡੇ ਮੂਰਖ ਥੋੜ੍ਹੀ ਨੇ ਜੀ ਕਿ ਉੱਥੇ ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਨੇ, ਤੇ ਉਹ ਉੱਥੇ ਸ਼ਰਾਬ ਪੀ ਸਕਦੇ ਨੇ ਜੀ। ਇਹ ਭੱਦਾ ਜਿਹੜਾ ਉਹ ਇਲਜ਼ਾਮ ਹੈ, ਜਿਹਦੇ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਜਿਹੜਾ ਟਕਰਾਓ ਆ ਇਹ ਵਧਿਆ, ਔਰ ਇਹ ਆਉਂਦੇ ਦਿਨਾਂ ਦੇ ਦੌਰਾਨ ਹੋਰ ਵੀ ਜਿਹੜਾ ਜੀ ਉਹ ਵੱਧ ਸਕਦਾ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਪੁਲਿਸ ਦੇ ਕੋਲੇ ਜਾ ਕੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਜਿਹੜਾ ਜੀ ਉਹ ਕਰਵਾ ਰਹੀ ਹੈ, ਤੇ ਇਹ ਤਾਂ ਇਹ ਮੰਗ ਕਰਦੇ ਆ ਨਾ ਕਿ ਜਿਹੜੇ ਸਰੂਪ ਲਾਪਤਾ ਹੋਏ ਆ, ਉਸ ਮਾਮਲੇ ਨੂੰ ਪੁਲਿਸ ਨੂੰ ਜਿਹੜਾ ਉਹ ਦਿੱਤਾ ਜਾਵੇ, ਔਰ ਪੁਲਿਸ ਜਿਹੜੀ ਆ ਉਹ ਇਸ ਮਾਮਲੇ ਨੂੰ ਅੱਗੋਂ ਘੋਖੇ ਕਿ ਇਹ ਕਿੱਥੇ ਜਿਹੜਾ ਜੀ ਉਹ ਗਏ ਜਿਹੜੇ ਸਰੂਪ ਸੀ। ਜਦੋਂ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਕਿਸੇ ਤਰੀਕੇ ਦੇ ਨਾਲ ਇਸ ਸਭ ਕੁਝ ਨੂੰ ਨੱਪ ਦੇਣਾ ਜਿਹੜਾ ਜੀ ਉਹ ਚਾਹੁੰਦੀ ਹੈ ਕਿ ਇੱਥੇ ਹੀ ਜਿਹੜਾ ਜੀ ਉਹ ਨੱਪ ਲਿਆ ਜਾਵੇ। ਅਕਾਲ ਤਖਤ ਦੇ ਜਥੇਦਾਰ ਇਹਦੇ ਵਿੱਚ ਪਹਿਲਾਂ ਜਿਹੜੇ ਜੀ ਉਹ ਸ਼ਾਮਲ ਹੋਏ ਸੀ, ਹੁਣ ਉਹ ਚੁੱਪ ਕਰ ਗਏ ਇਸ ਮਸਲੇ ਦੇ ਉੱਤੇ। ਬਿਹਾਰ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਹੈ ਉਹ ਸਿਖਰ ਵੱਲ ਨੂੰ ਜਾ ਰਿਹਾ। ਜਿਹੜੀਆਂ 28 ਤਰੀਕ ਨੂੰ ਵੋਟਾਂ ਪਹਿਲਾਂ ਜਿਹੜੇ ਗੇੜ ਦੀਆਂ ਪੈਣੀਆਂ ਨੇ, ਜਿਹਦੇ ਕਰਕੇ ਇਸ ਵੇਲੇ ਇਹ ਸਿਖਰ ਵੱਲ ਨੂੰ ਜਿਹੜਾ ਜੀ ਉਹ ਜਾ ਰਿਹਾ। ਔਰ ਜਿਹੜੀ ਰਾਸ਼ਟਰੀ ਜਨਤਾ ਦਲ ਹੈ, ਉਹਦੇ ਆਗੂ ਜਿਹੜਾ ਤੇਜਸਵੀ ਯਾਦਵ ਹੈ, ਉਹਨੇ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਥੱਕ ਚੁੱਕੇ ਆ, ਹੁਣ ਬਿਹਾਰ ਨੂੰ ਹੋਰ ਸੰਭਾਲਣ ਦੇ ਸਮਰੱਥ ਨਹੀਂ। ਇਹਦੇ ਉੱਤੇ ਜਿਹੜਾ ਜੀ NDA ਦੀ ਤਿੱਖੀ ਟਿੱਪਣੀ ਜਿਹੜੀ ਉਹ ਆਈ ਹੈ। ਇਹ ਕਿਹਾ ਕਿ 69 ਸਾਲਾਂ ਦੇ ਮੁੱਖ ਮੰਤਰੀ ਥੱਕੇ ਨਹੀਂ, ਬਲਕਿ ਅੱਜ ਵੀ ਨੌਜਵਾਨਾਂ ਵਾਂਗੂ ਜਿਹੜਾ ਜੀ ਉਹ ਕੰਮ ਕਰਦੇ ਆ। ਚਿਰਾਗ ਪਾਸਵਾਨ ਜਿਹਦੀ ਲੋਕ ਜਨਸ਼ਕਤੀ ਜਿਹੜੀ ਪਾਰਟੀ ਹੈ, ਉਹਨੇ ਵੀ ਆਪਣੀਆਂ ਸਰਗਰਮੀਆਂ ਜਿਹੜੀਆਂ ਜੀ ਉਹ ਤੇਜ਼ ਕੀਤੀਆਂ ਨੇ। ਇਹ ਕਿਹਾ ਕਿ ਉਹ ਬਿਹਾਰੀ ਫਸਟ ਫਾਰਮੂਲਾ ਲਾਗੂ ਕਰਨਗੇ ਜੇ ਉਹਨਾਂ ਦੀ ਪਾਰਟੀ ਨੂੰ ਸੱਤਾ ਬਿਹਾਰੀ ਲੋਕ ਜਿਹੜੇ ਉਹ ਦਿੰਦੇ ਆ। ਉਧਰ ਜਿਹੜਾ ਮੁਫਤ ਟੀਕਾ ਬਿਹਾਰੀਆਂ ਦੇ ਵਾਸਤੇ ਜਿਹੜਾ ਸ਼ਾਮਲ ਕੀਤਾ ਗਿਆ ਚੋਣ ਮੈਨੀਫੈਸਟੋ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ, ਉਹਨੂੰ ਲੈ ਕੇ ਲਗਾਤਾਰ ਜਿਹੜਾ ਜੀ ਉਹ ਤੰਜ ਕੱਸੇ ਜਾ ਰਹੇ ਨੇ ਭਾਜਪਾ ਦੇ ਉੱਤੇ। ਜਿਹੜੀ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ, ਉਹਨੇ ਵੀ ਇਹਦੇ ਉੱਤੇ ਜਿਹੜੀ ਹੈ ਜੀ ਇਹ ਗੱਲ ਆਖੀ ਆ ਕਿ ਅਜਿਹੀ ਗੱਲ ਭਾਜਪਾ ਨੇ ਕਿਉਂ ਆਖੀ। ਉਧਵ ਠਾਕਰੇ ਹੋਰਾਂ ਨੇ ਜਿਹੜਾ ਜੀ ਇਹ ਗੱਲ ਕਹੀ ਕਿ ਜਿਹੜੇ ਅਜਿਹਾ ਬਿਆਨ ਦੇ ਰਹੇ ਆ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੁਸੀਂ ਕੇਂਦਰ ਦੇ ਵਿੱਚ ਜਿਹੜਾ ਜੀ ਉਹ ਬੈਠੇ ਹੋ। ਔਰ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਜੇ
ਬਿਹਾਰ ਦੇ ਵਾਸਤੇ ਮੁਫਤ ਟੀਕਾ ਹੈ, ਤਾਂ ਬਾਕੀ ਜਿਹੜੇ ਨੇ ਕੀ ਉਹ ਬੰਗਲਾਦੇਸ਼ ਤੋਂ ਆਏ ਹੋਏ ਨੇ ਜਿਨ੍ਹਾਂ ਨੂੰ ਇਹ ਟੀਕਾ ਜਿਹੜਾ ਜੀ ਨਹੀਂ ਮਿਲਣਾ? ਮੈਂ ਦੱਸ ਦੇਵਾਂ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਪਾਇਆ ਕਿ ਜੇ ਉਹ ਬਿਹਾਰ ਦੀ ਸੱਤਾ ਦੇ ਵਿੱਚ ਆਉਂਦੇ ਆ ਤਾਂ ਜਿਹੜਾ ਟੀਕਾ ਆਉਣਾ ਕਰੋਨਾ ਦਾ ਉਹ ਮੁਫਤ ਲਾਇਆ ਜਾਊਗਾ ਬਿਹਾਰੀਆਂ ਨੂੰ ਪਹਿਲ ਦੇ ਆਧਾਰ ਦੇ ਉੱਤੇ। ਇਹਨੂੰ ਲੈ ਕੇ ਜਿਹੜੀ ਹੈ ਜੀ ਉਹ ਸਿਆਸਤ ਵਾਹਵਾ ਇੱਥੇ ਭਖੀ ਹੋਈ ਆ। 28 ਤਰੀਕ ਤੋਂ ਪਹਿਲੇ ਗੇੜ ਦੀਆਂ ਵੋਟਾਂ ਜਿਹੜੀਆਂ ਜੀ ਉਹ ਪੈਣੀਆਂ ਨੇ। ਸੋ ਦੇਖਦੇ ਹਾਂ ਕਿ ਜਿਹੜੇ ਬਿਹਾਰੀ ਲੋਕ ਨੇ ਉਹ ਸੱਤਾ ਤਬਦੀਲੀ ਵੱਲ ਨੂੰ ਵੱਧਦੇ ਆ ਜਾਂ ਫਿਰ ਜਿਹੜੇ 3 ਵਾਰੀਆਂ 'ਚ ਲਗਾਤਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਨਿਤਿਸ਼ ਕੁਮਾਰ, ਉਹਨਾਂ ਨੂੰ ਹੀ ਮੁੜ ਕੇ ਸੱਤਾ ਬਖਸ਼ਦੇ ਆ। ਬਹੁਤ ਧੰਨਵਾਦ ਪ੍ਰੋਗਰਾਮ ਦੇ ਨਾਲ ਜੁੜਨ ਦੇ ਵਾਸਤੇ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਹੋਊਗੀ ਜੀ। ਸਤਿ ਸ਼੍ਰੀ ਅਕਾਲ।